ਗੁਰੀ ਸਾਹਿਬ, ਪਾਇਰੇਸੀ ਦੇ ਦੌਰ ਵਿੱਚ ਅੱਜ ਪੰਜਾਬੀ ਗੀਤ ਸੰਗੀਤ ਦਾ ਭਵਿੱਖ ਕੀ ਹੈਗਾ ਜੀ? ਪਾਇਰੇਸੀ ਜੀ ਇੱਕ ਰੋਗ ਬਣ ਗਿਆ। ਹਾਂਜੀ। ਸਾਡੀ ਪਾਇਰੇਸੀ ਇੱਦਾਂ ਹੋ ਗਿਆ, ਸਾਡੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਕੈਂਸਰ ਹੋ ਗਿਆ ਵੀ ਉਹ ਨਾ ਮਰਦੀ ਆ ਨਾ ਉੱਠਦੀ ਆ। ਮਤਲਬ ਇੰਨਾ ਉਹਨੂੰ ਵੀਕ ਕਰਤਾ, ਕੈਂਸਰ ਦਾ ਮਰੀਜ਼ ਨਾ ਤਾਂ ਤੁਰ ਸਕਦਾ ਹੁੰਦਾ ਨਾ ਜੀ ਸਕਦਾ ਹੁੰਦਾ, ਰੋਟੀ ਖਾਈ ਜਾਂਦਾ, ਮੰਜੇ ਤੇ ਪਿਆ ਰਹਿੰਦਾ। ਪਾਇਰੇਸੀ ਨੇ ਸਾਨੂੰ ਇਸ ਦੇ ਬਰਾਬਰ ਕਰਤਾ, ਸਾਡੀ ਮਿਊਜ਼ਿਕ ਇੰਡਸਟਰੀ ਨੂੰ ਕੈਂਸਰ ਕਰਤਾ। ਮਤਲਬ ਉਹਨੂੰ ਵੀਕ ਇੰਨਾ ਕਰਤਾ ਵੀ ਆਮ ਬੰਦੇ ਦੇ ਸਿੰਗਰ ਬਣਨ ਦੀ ਤਾਂ ਹੁਣ ਗੱਲ ਹੈ ਹੀ ਨਹੀਂ। ਠੀਕ ਹੈ। ਬੜਾ ਔਖਾ, ਕਿਉਂਕਿ ਕੋਈ ਪ੍ਰੋਫਿਟ ਹੀ ਨਹੀਂ ਰਿਹਾ। ਜੇ ਕੋਈ ਚੰਗਾ ਕੰਮ ਕਰੋਗੇ ਤਾਂ ਤੁਹਾਨੂੰ 400 ਮਿਲ ਜਾਣਗੇ, ਨਹੀਂ ਤਾਂ ਉਹ ਵੀ ਹੈ ਨਹੀਂ। ਠੀਕ ਹੈ। ਜੇ ਇੱਦਾਂ ਦਾ ਹਾਲ ਰਿਹਾ ਤਾਂ ਸਾਨੂੰ ਸੀਡੀਆਂ ਐਂਡ ਜਿਹੜੀਆਂ ਸਾਡੀਆਂ ਕੈਸਟਾਂ ਹੁੰਦੀਆਂ ਸੀ ਟੇਪਾਂ 'ਚ ਪਾਉਂਦੇ, ਤਾਂ 100 ਕੇਸਾਂ ਦੇ ਵਿੱਚ ਲੋਕ ਰੱਖਿਆ ਕਰਨਗੇ ਵੀ ਆ ਜੀ ਆਪਾਂ ਦੱਸਿਆ ਕਰਾਂਗੇ ਆਫਟਰ 10 ਈਅਰ ਇਹ ਟੇਪ ਹੁੰਦੀ ਸੀ, ਇਹਨੂੰ ਵਿੱਚ ਪਾ ਕੇ ਘੁੰਮਦੀ ਹੁੰਦੀ ਸੀ, ਇਹ 'ਚੋਂ ਆਵਾਜ਼ ਆਉਂਦੀ ਹੁੰਦੀ ਸੀ। ਠੀਕ ਹੈ। ਕਿਉਂਕਿ ਨੈਟ ਆ ਗਿਆ, ਲੋਕ ਦੱਬਦੇ ਆ, ਚੇਂਜ ਹੋ ਗਿਆ ਜੀ। ਦੂਜੀ ਗੱਲ ਆ ਜੀ, ਸਾਡੇ ਜੋ ਪ੍ਰਦੇਸ਼ਾਂ ਵਿੱਚ ਮੇਰੇ ਵੀਰ ਬੈਠੇ ਨੇ ਤੇ ਮੇਰੇ ਪੰਜਾਬ ਨੂੰ ਚੇਤੇ ਰੱਖਣ, ਮੈਂ ਉਹਨਾਂ ਨੂੰ ਥੋੜ੍ਹੀ ਜਿਹੀ ਯਾਦ ਕਰਾਉਣਾ ਪੰਜਾਬ ਦੀ ਵੀ ਮੇਰੇ ਪੰਜਾਬ ਦੀ। ਕਿੱਥੇ ਗਈਆਂ ਬਲਦ ਪੰਜਾਲੀਆਂ, ਕਿੱਥੇ ਗਈਆਂ ਖੂਹਾਂ ਟਿੰਡਾ ਵਾਲੀਆਂ, ਠਾਲ ਲੈਣਾ ਬਾਪੂ ਨੇ ਸਵੇਰੇ ਤੜਕੇ, ਪੱਠੇ ਵੱਢਣੇ ਮੱਝਾਂ ਨੂੰ ਪਾਉਣੇ, ਬਈ ਉਹ ਦਿਨ ਮੁੜ ਕੇ ਨਹੀਂ ਫਿਰ ਆਉਣੇ, ਬਈ ਉਹ ਦਿਨ ਮੁੜ ਕੇ ਨਹੀਂ ਫਿਰ ਆਉਣੇ। ਚਰਖੇ ਨੂੰ ਡਾਕੇ ਮੇਰੀ ਮਾਂ ਨੇ ਕੱਤਣਾ, ਜੀ ਨੇ ਮੈਨੂੰ ਪਾਲਿਆ ਖਵਾ ਕੇ ਮੱਖਣਾ, ਲੜ ਪੈਣਾ ਭੈਣ ਨਾਲ ਨਿੱਕੀ ਜੀ ਗੱਲ ਤੋਂ, ਵੰਡ ਲੈਣੇ ਫਿਰ ਖਡਾਉਣੇ, ਵੀ ਉਹ ਦਿਨ ਮੁੜ ਕੇ ਨਹੀਂ ਫਿਰ ਆਉਣੇ, ਵੀ ਉਹ ਦਿਨ ਮੁੜ ਕੇ ਨਹੀਂ ਫਿਰ ਆਉਣੇ। ਬਹੁਤ ਖੂਬ ਜੀ। ਪੰਜਾਬ, ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦਾ ਧੁਰਾ ਹੈ। ਅਸੀਂ ਵਿਦੇਸ਼ਾਂ 'ਚ ਬੈਠੇ ਮਹਿਸੂਸ ਕਰਦੇ ਹਾਂ ਕਿ ਪੰਜਾਬ ਵਿੱਚ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਹੌਲੀ ਹੌਲੀ ਘਟ ਰਿਹਾ ਹੈ, ਉਹਨੂੰ ਖੋਰਾ ਲੱਗ ਰਿਹਾ ਹੈ, ਉਹ ਖਤਮ ਹੋ ਰਿਹਾ ਹੈ। ਕੈਨੇਡਾ ਦਾ ਸ਼ਹਿਰ ਸਰੀ, ਜਿਸ ਵਿੱਚ ਅਸੀਂ ਬੈਠ ਕੇ ਹੁਣ ਗੱਲਬਾਤ ਕਰ ਰਹੇ ਹਾਂ, ਲੋਕਾਂ ਦਾ ਮੰਨਣਾ ਹੈ ਕਿ ਇੱਥੇ ਲੋਕਾਂ ਨੇ ਪੰਜਾਬੀ ਭਾਸ਼ਾ ਨੂੰ ਅਤੇ ਪੰਜਾਬੀ ਸੱਭਿਆਚਾਰ ਨੂੰ ਸਾਂਭ ਕੇ ਰੱਖਿਆ ਹੋਇਆ, ਔਰ ਇੱਥੇ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਪ੍ਰਫੁੱਲਤ ਹੋ ਰਿਹਾ, ਵਿਕਾਸ ਕਰ ਰਿਹਾ ਹੈ। ਔਰ ਕੁਝ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈਗਾ ਕਿ ਭਵਿੱਖ ਵਿੱਚ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦਾ ਧੁਰਾ ਸਰੀ ਹੋਵੇਗਾ। ਗੁਰੂ ਜੀ, ਤੁਸੀਂ ਦੇਸ਼ਾਂ ਵਿਦੇਸ਼ਾਂ 'ਚ ਘੁੰਮਦੇ ਫਿਰਦੇ ਰਹਿੰਦੇ ਹੋ, ਔਰ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਤੁਹਾਨੂੰ ਕੀ ਇੱਥੇ ਜਾਣ ਕੇ ਲੱਗਾ? ਦੇਖੋ ਜੀ, ਪੰਜਾਬੀਆਂ ਦੀ ਗਿਣਤੀ ਜ਼ਰੂਰ ਵੱਧ ਗਈ ਆ, ਪਰ ਪੰਜਾਬੀ ਦਾ ਕੋਈ ਧੁਰਾ ਨਹੀਂ ਬਣਿਆ। ਅੱਛਾ ਜੀ। ਕਿਉਂਕਿ ਸਾਰਿਆਂ ਤੋਂ ਵੱਧ ਲੜਾਈਆਂ ਤੇ ਜਿਹੜੀ ਡਰੱਗਸ ਦਾ ਕੰਮ ਆ ਸਰੀ 'ਚ ਹੋ ਗਿਆ। ਗੁਰਦੁਆਰਿਆਂ ਸਭ ਤੋਂ ਵੱਧ ਲੜਾਈਆਂ ਸਰੀ 'ਚ ਨੇ, ਸਾਡੇ ਵੈਨਕੂਵਰ ਵਿੱਚ ਨੇ। ਤੇ ਮਤਲਬ ਇਹ ਨਹੀਂ ਹੈਗਾ, ਜੇ ਮੈਂ ਤੁਹਾਨੂੰ ਦੱਸਦਾ, ਮੈਂ ਗੀਤ ਦੇ ਬੋਲ ਸੁਣਾਉਣਾ। ਕਹਿੰਦਾ, ਗੁਰਦੁਆਰੇ ਤਾਂ ਜ਼ਰੂਰ ਵੱਡੇ ਬਣ ਗਏ ਨੇ, ਪਰ ਇਹ ਗੱਲ ਸਾਰਾ ਜੱਗ ਜਾਣਦਾ, ਇਹ ਲੜਾਈ ਦੇ ਅੱਡੇ ਬਣ ਗਏ ਨੇ। ਬਿਲਕੁਲ, ਬਹੁਤ ਖੂਬ ਜੀ। ਅੱਜ ਕੱਲ੍ਹ ਗੁਰਦੁਆਰੇ ਬਣਾਉਣ ਦਾ ਮਕਸਦ ਕੁਝ ਹੋਰ ਏ, ਬਾਅਦ ਵਿੱਚ ਪਤਾ ਚੱਲਦਾ ਇਹਦਾ ਪ੍ਰਧਾਨੀ ਚੋਰੇ। ਬਹੁਤ ਖੂਬ ਜੀ। ਕਿ ਗੁਰਦੁਆਰਿਆਂ ਨੂੰ ਬਿਜ਼ਨਸ ਬਣਾ ਲਿਆ। ਬਿਲਕੁਲ ਜੀ। ਕਈ ਵੀਰਾਂ ਨੂੰ ਮੇਰੇ ਨੂੰ ਇਹ ਗੱਲ ਨਹੀਂ ਲਾਈਕ ਕਰਨਗੇ ਮੇਰੀ, ਪਰ ਇਹ ਸੱਚੀ ਗੱਲ ਆ। ਮੇਰੇ ਕੋਲ ਪ੍ਰੂਫ ਨੇ ਵੀ ਗੁਰਦੁਆਰੇ ਦੇ ਪ੍ਰਧਾਨਾਂ ਨੇ ਕਿੰਨਾ ਪੈਸਾ ਖਾਧਾ। ਮੈਂ ਜੇ ਗੱਲ ਲਿਖੀ ਆ, ਮੈਂ ਕਿਸੇ ਪ੍ਰੂਫਾਂ ਨਾਲ ਲਿਖੀ ਆ। ਕਿੰਨੀ ਮਿਹਨਤ ਨਾਲ ਪੈਸਾ ਕਮਾਉਂਦੇ ਆ, $1 ਜਾ ਕੇ ਗੁਰਦੁਆਰੇ ਚੜਾਉਂਦੇ ਆ, ਪਰ ਉਹੀ ਲੋਕ ਇਸੇ ਪੈਸੇ ਨੂੰ ਵਕੀਲਾਂ ਅਦਾਲਤਾਂ ਦੇ ਵਿੱਚ ਲਾਉਂਦੇ ਆ। ਹਾਂਜੀ, ਕਿੱਡੀ ਸ਼ਰਮਨਾਕ ਗੱਲ ਆ। ਬਿਲਕੁਲ ਜੀ। ਤੇ ਮੈਂ ਗੁਰੂ ਜੀ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਹਾਡਾ ਫਿਲਮ ਲਾਈਨ ਦੇ ਵਿੱਚ ਵੀ ਜਾਣ ਦਾ ਕੋਈ ਇਰਾਦਾ ਹੈ? ਦੇਖੋ ਜੀ, ਮੈਂ ਕਹਿਣ ਦਾ ਮਤਲਬ ਹੈ ਮੈਂ ਸੱਚ ਦਿਖਾਉਣਾ, ਚਾਹੇ ਫਿਲਮ ਰਾਹੀਂ ਦਿਖਾਵਾਂ ਚਾਹੇ ਗੀਤਾਂ ਰਾਹੀਂ ਦਿਖਾਵਾਂ। ਠੀਕ ਹੈ ਜੀ। ਮੈਂ ਇੱਕ ਦੁਨੀਆ ਜੋ ਸਾਡੇ ਪੰਜਾਬ ਦੇ ਹਾਲਾਤ ਨੂੰ ਉਹਨਾਂ ਨੂੰ ਸੱਚਾ ਦਿਖਾਉਣਾ ਵੀ ਇਹ ਗੱਲ ਰੀਅਲ ਦੇਖੋ, ਤੁਸੀਂ ਦੇਖੀ ਆ। ਠੀਕ ਹੈ। ਸਾਡੇ ਪੰਜਾਬ 'ਚ ਹੋ ਕੀ ਰਿਹਾ। ਮੇਰੇ ਪਰਦੇਸੀ ਵੀਰ ਬਾਹਰ ਜਾਂਦੇ ਆ, 10-20 ਦਿਨ ਮਹੀਨਾ ਰਹਿ ਕੇ ਆ ਜਾਂਦੇ, ਪਰ ਉਹ ਵੱਡੇ ਸ਼ਹਿਰਾਂ 'ਚ ਇੱਕ ਪਿੰਡ 'ਚੋਂ ਆ ਜਾਂਦੇ, ਪਰ ਉਹ ਹਾਲਾਤ ਨਹੀਂ ਪਤਾ ਜੋ ਉੱਥੇ ਹੋ ਰਿਹਾ। ਹਰੇਕ ਪਿੰਡ ਦੇ 5 ਬੰਦੇ ਉੱਥੇ ਲਟੇਰੇ ਬਣ ਗਏ। ਲਟੇਰੇ ਕਿਉਂ ਬਣੇ? ਉਹ ਨਸ਼ਾ ਕਰਨ ਲੱਗ ਗਏ। ਠੀਕ ਹੈ। ਆਂਢੀ ਗੁਆਂਢੀਆਂ ਨੂੰ ਸੁਸਾਇਟੀ ਲਾ ਕੇ ਮੁੰਡੇ ਹੋਰ ਖਰਾਬ ਕਰਤੇ ਉਹਨਾਂ ਨੇ। ਠੀਕ ਹੈ। ਤੇ ਆਉਣ ਵਾਲੇ 10-20 ਸਾਲਾਂ ਤਾਂ ਸਾਰਾ ਪਿੰਡ ਨਸ਼ਈਆਂ ਦਾ ਹੋਊਗਾ। ਬਿਲਕੁਲ ਬਿਲਕੁਲ ਜੀ।
ਨਸ਼ਾ ਛਡਾਊ ਕੇਂਦਰ ਖੁੱਲੀ ਜਾਂਦੇ ਆ, ਪਰ ਕਦੇ ਇਦਾਂ ਦਾ ਕੇਂਦਰ, ਕਦੇ ਕੋਈ ਇਦਾਂ ਦੀ ਆਰਗੇਨਾਈਜੇਸ਼ਨ ਉੱਥੇ ਸਾਹਮਣੇ ਆਈ ਆ ਵੀ ਇਹ ਕੰਟਰੋਲ ਕੀਤਾ ਜਾਵੇ ਵੀ ਨਸ਼ਾ ਆਉਂਦਾ ਕਿੱਥੋਂ ਆ, ਨਸ਼ੇ ਨੂੰ ਰੋਕਿਆ ਹੀ ਜਾਵੇ, ਕੇਂਦਰ ਖੋਲ੍ਹਣ ਦੀ ਲੋੜ ਹੀ ਨਹੀਂ। ਬਿਲਕੁਲ ਜੀ। ਜਿਸ ਚੀਜ਼ ਨੂੰ ਕੰਟਰੋਲ ਕੀਤਾ ਜਾਵੇ ਕੀ ਲੋੜ ਆ। ਠੀਕ ਹੈ। ਤੇ ਤੁਸੀਂ ਡੇਰਾਬਾਦ ਬਾਰੇ ਵੀ ਕੋਈ ਗੀਤ ਲਿਖਿਆ ਜੀ? ਹਾਂਜੀ, ਡੇਰਾਬਾਦ ਜਿਹੜੇ ਪਖੰਡ ਬਾਬੇ ਆ ਤੇ ਉਹਨਾਂ ਲਈ ਤਾਂ ਮੈਂ ਸਪੈਸ਼ਲ ਗੀਤ ਲਿਖੇ ਹੋਏ ਆ ਤੇ ਗਾਏ ਆ। ਠੀਕ ਹੈ। ਵੀ ਮੇਰਾ ਵੀਰ ਵੱਡਾ ਬੱਬੂ ਮਾਨ ਨੇ ਗੀਤ ਗਾਇਆ ਸੀ ਬਾਬਿਆਂ ਤੇ। ਹਾਂਜੀ। ਬੜਾ ਰੌਲਾ ਪਿਆ, ਉਹ ਬਾਬੇ ਨੇ ਆਨਸਰ ਦਿੱਤਾ ਵੀ ਮੈਨੂੰ ਲੋਕ ਦਾਨ 'ਚ ਗੱਡੀਆਂ ਦੇ ਜਾਂਦੇ ਆ। ਭਾਜੀ ਇਹ ਰੌਲਾ ਗੱਡੀ ਦਾ ਨਹੀਂ ਸੀ, ਰੌਲਾ ਲਾਲ ਬੱਤੀ ਦਾ ਸੀ। ਬਿਲਕੁਲ ਜੀ। ਲਾਲ ਬੱਤੀ ਦਾ ਮਤਲਬ ਆ ਹਉਮੈ ਹੰਕਾਰ, ਵੀ ਮੈਂ ਸਭ ਤੋਂ ਵੱਡਾ ਵਾਂ, ਮੈਂ ਬਾਕੀ ਸਾਰੇ ਥੱਲੇ ਆ। ਬਿਲਕੁਲ ਠੀਕ ਹੈ। ਕਿਉਂਕਿ ਠੀਕ ਭਾਜੀ ਗੱਡੀ ਦਾ ਤਾਂ ਕੋਈ ਮਕਸਦ ਨਹੀਂ, ਕੋਈ 10 ਦੀ ਲੈਂਦਾ 20 ਦੀ ਲੈਂਦਾ, ਪਰ ਇਹ ਤਾਂ ਹੈ ਨਹੀਂ ਕਿਉਂਕਿ ਕਿੰਨੇ ਪਿੰਡ ਨੇ ਉਹਨਾਂ ਬਾਬਿਆਂ ਦੇ, ਹਾਂ ਸੋਚ ਆ ਵੀ ਸਾਡੇ ਗੁਰਦੁਆਰਾ ਸਾਹਿਬ ਕਿੰਨੇ ਲੋਕ ਗਰੀਬ ਆਉਂਦੇ ਆ। ਹਾਂਜੀ। ਅਸੀਂ ਉਹਨਾਂ ਦੇ ਵਿੱਚ ਉਹਨਾਂ ਦੀਆਂ ਧੀਆਂ ਭੈਣਾਂ ਤੇ ਲਾ ਦਿਓ। ਕਿੰਨੇ ਲੋਕ ਜਿਹੜੇ ਬਿਮਾਰੀ ਦਾ ਇਲਾਜ ਨਹੀਂ ਕਰਵਾ ਸਕਦੇ ਆਪਦੇ, ਤੇ ਅਸੀਂ ਉਹਨਾਂ ਦੇ ਪੈਸਾ ਲਾ ਦਿਓ। ਗੱਡੀ ਦਾ ਕੀ ਮਤਲਬ ਆ? ਗੱਡੀ ਦਾ ਮਤਲਬ ਤਾਂ ਆਪਦੀ ਹੱਕ ਦੀ ਕਮਾਈ ਨਾਲ। ਬਾਬੇ ਨੇ ਕਿਹਾ, ਕਹਿੰਦਾ ਵੀ ਸਿੰਗਰ ਸਿੱਖ ਬਣ ਜਾਣ ਹਾਂਜੀ ਤੇ ਮੈਂ ਆਪਦੀਆਂ ਗੱਡੀਆਂ ਦੇ ਦੂੰ। ਲੋਕਾਂ ਦੀਆਂ ਗੱਡੀਆਂ ਹੀ ਦੇਣੀਆਂ ਨੇ। ਜੇ ਤੁਸੀਂ ਕਮਾਉਣਾ ਭਾਜੀ, ਤੁਸੀਂ ਕਿਹਨੂੰ ਗੱਡੀ ਦੇ ਸਕਦੇ ਹੋ? ਇੱਕ ਹੱਕ ਦੀ ਕਿਰਤ ਕਮਾਈ ਨਾਲ ਕੌਣ ਕਿਸੇ ਨੂੰ ਗੱਡੀ ਦੇ ਦੂ? ਬਿਲਕੁਲ ਜੀ। ਗੱਲ ਹੁੰਦੀ ਆ ਬੰਦਾ ਆਪਦੀ ਗੱਡੀ ਆਪਦੇ ਘਰੋਂ ਪੈਸਾ ਕਿਸੇ ਤੇ ਲਾਵੇ। ਬਿਲਕੁਲ ਜੀ। ਜ਼ਰੂਰੀ ਨਹੀਂ ਤੁਹਾਡੇ ਪੱਗ ਨਹੀਂ ਬੰਨੀ ਹੋਈ। ਹਾਂਜੀ। ਹਰੇਕ ਬੰਦੇ ਦੇ ਜਨੂਨ ਆ। ਇਹਦਾ ਮਤਲਬ ਜੇ ਤੁਹਾਡੇ ਵਾਲ ਨਹੀਂ ਤਾਂ ਤੁਸੀਂ ਕਰੀਮ ਸ਼ੇਪ ਹੋ, ਇਹਦਾ ਮਤਲਬ ਤੁਸੀਂ ਚੰਗੇ ਨਹੀਂ। ਕਹਿੰਦੇ ਰਾਮ ਰਾਮ ਰਟਣ ਨਾਲ ਦਿਲ ਮੰਦਰ ਨਹੀਂ ਬਣਦਾ, ਨੱਚਣ ਗਾਉਣ ਤੇ ਟੱਪਣ ਨਾਲ ਕੋਈ ਕੰਜਰ ਨਹੀਂ ਬਣਦਾ, ਚੰਨ ਨਾਲ ਪੁੰਨਿਆਂ ਦੀ ਰਾਤ ਪਹਿਚਾਣੀ ਜਾਂਦੀ ਆ, ਬੰਦੇ ਦੀਆਂ ਕਰਤੂਤਾਂ ਤੋਂ ਉਹਦੀ ਔਕਾਤ ਪਹਿਚਾਣੀ ਜਾਂਦੀ ਆ। ਕੀ ਹੋਇਆ ਜੇ ਕੇਸ ਨਹੀਂ ਰੱਖੇ, ਕੀ ਹੋਇਆ ਜੇ ਪੱਗ ਨਹੀਂ ਬੰਨਦੇ, ਪਰ ਸਿੰਘ ਪੰਜਾਬੀ ਹਾਂ, ਅਸੀਂ ਰੱਬ ਨੂੰ ਦਿਲੋਂ ਮੰਨਣ ਵਾਲੇ ਕਿੰਗ ਪੰਜਾਬੀ ਹਾਂ। ਸਾਡੇ ਸਿਰ ਤੇ ਸਾਡੇ ਉਹਨਾਂ ਗੁਰੂਆਂ ਦਾ ਹੱਥ ਆ। ਬਹੁਤ ਖੂਬ ਜੀ। ਮਤਲਬ ਕਿਤਾਬਾਂ ਪੜ੍ਹ ਕੇ ਰਾਮ ਰਾਮ ਰੱਟ ਕੇ ਚੰਗਾ ਬਣਿਆ ਬੰਦਾ ਕਾਹਦਾ ਚੰਗਾ ਬਣਿਆ ਜੇ ਤੁਹਾਡੀ ਸੋਚ ਹੀ ਨਹੀਂ ਚੰਗੀ। ਬਿਲਕੁਲ ਸਹੀ ਗੱਲ ਜੀ। ਗੁਰੂ ਗੋਬਿੰਦ ਸਿੰਘ ਕੌਮ ਲਈ ਪਰਿਵਾਰ ਨੂੰ ਵਾਰ ਗਿਆ, ਗੁਰੂ ਗੋਬਿੰਦ ਸਿੰਘ ਕੌਮ ਲਈ ਪਰਿਵਾਰ ਨੂੰ ਵਾਰ ਗਿਆ, ਡਰਦਾ ਬਾਬਾ ਲਾਲ ਪਤੀ ਗੱਡੀ ਤੋਂ ਤਾਰ ਗਿਆ, ਗੁਰੂ ਗੋਬਿੰਦ ਸਿੰਘ ਕੌਮ ਲਈ ਪਰਿਵਾਰ ਨੂੰ ਵਾਰ ਗਿਆ, ਡਰਦਾ ਬਾਬਾ ਲਾਲ ਪਤੀ ਗੱਡੀ ਤੋਂ ਤਾਰ ਗਿਆ। ਗੁਰੂ ਸਾਹਿਬ, ਬਲੂ ਸਟਾਰ ਆਪਰੇਸ਼ਨ ਸਿੱਖ ਮਨਾਂ ਤੇ ਇੱਕ ਇਹੋ ਜਿਹਾ ਜ਼ਖਮ ਆ ਜਿਹੜਾ ਸਿੱਖ ਕਦੇ ਭੁੱਲ ਨਹੀਂ ਸਕਦੇ। ਇਸ ਬਾਰੇ ਬਹੁਤ ਘੱਟ ਲੇਖਕਾਂ ਨੇ ਲਿਖਿਆ ਅਤੇ ਗਾਇਆ। ਤੁਸੀਂ ਇਸ ਬਾਰੇ ਕੁਝ ਲਿਖਿਆ ਤੇ ਗਾਇਆ? ਮਤਲਬ ਜ਼ਰੂਰੀ ਹੈ, ਮੈਂ ਹਜੇ ਇਸ ਨੂੰ ਤੁਕਬੰਦੀ ਨਹੀਂ ਕੀਤੀ, ਮੇਰੀਆਂ ਲਿਖੀਆਂ ਹੋਈਆਂ ਗੱਲਾਂ ਨੇ, ਪਰ ਮੈਂ ਹਜੇ ਉਹਨਾਂ ਨੂੰ ਨਹੀਂ ਰਿਲੀਜ਼ ਕਰਨਾ ਮੰਗਦਾ। ਠੀਕ ਹੈ ਜੀ। ਤੇ ਮੈਂ ਸੰਤ ਬਾਬਾ ਜਰਨੈਲ ਸਿੰਘ ਤੇ ਜਦੋਂ ਕਾਂਡ ਹੋਇਆ ਉਹਨਾਂ ਤੇ ਗੀਤ ਲਿਖਿਆ। ਹਾਂਜੀ। ਵੀ ਹਰ ਗੱਡੀ ਤੇ ਲੱਗੀ ਹੋਈ ਤਸਵੀਰ ਤੇਰੀ, ਪੈ ਗਈ ਕੌਮ ਨੂੰ ਲੋੜ ਅੱਜ ਅਖੀਰ ਤੇਰੀ, ਤੈਨੂੰ ਚੇਤੇ ਕਰਦਾ ਕੱਲਾ ਕੱਲਾ, ਤੈਨੂੰ ਚੇਤੇ ਕਰਦਾ ਕੱਲਾ ਕੱਲਾ ਗਰਾਂ ਰਹੂ, ਜਿੰਨਾ ਤਿਕ ਦੁਨੀਆ ਤੇ ਧੁੱਪ ਤੇ ਛਾਂ ਰਹੂ, ਸੰਤ ਬਾਬਾ ਜਰਨੈਲ ਸਿਆਂ ਤੇਰਾ ਨਾਂ ਰਹੂ, ਜਿੰਨਾ ਤਿਕ ਦੁਨੀਆ ਤੇ ਧੁੱਪ ਤੇ ਛਾਂ ਰਹੂ। ਘਾਟਾਂ ਪੂਰੀਆਂ ਹੋਣੀਆਂ ਨਹੀਂ ਕਦੇ ਸਿੰਘਾਂ ਦੀਆਂ, ਊਧਮ ਸਿੰਘ ਸਰਾਬੇ ਵਰਗੇ ਕਿੰਗਾਂ ਦੀਆਂ, ਗੁਰੀ ਉਹਨਾਂ ਤਿਕ ਨਹੀਂ ਭੁੱਲਦਾ, ਹੋ ਗੁਰੀ ਉਹਨਾਂ ਤਿਕ ਨਹੀਂ ਭੁੱਲਦਾ, ਜਿੰਨਾ ਤਿਕ ਛਾਂ ਰਹੂ, ਜਿੰਨਾ ਤਿਕ ਦੁਨੀਆ ਤੇ ਧੁੱਪ ਤੇ ਛਾਂ ਰਹੂ, ਸੰਤ ਬਾਬਾ ਜਰਨੈਲ ਸਿਆਂ ਤੇਰਾ ਨਾਂ ਰਹੂ, ਸੰਤ ਬਾਬਾ ਜਰਨੈਲ ਸਿਆਂ ਤੇਰਾ ਨਾਂ ਰਹੂ।